ਕਹਿੰਦੇ ਜੀ ਕਿ ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਮਸ਼ਕਾਂ ਪਾਏ, ਮਾਲਕ ਦਾ ਕੰਮ ਫਲ ਲਾਉਣਾ, ਲਾਏ ਨਾ ਲਾਏ। ਤੇ ਆਪਦੇ ਵੇਖਣ ਵਾਲੇ ਤਮਾਮ ਪੰਜਾਬੀ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਲਾਮ। ਗੱਲ ਕਰਦੇ ਰਹਿੰਦੇ ਆਪਦੇ ਚੈਨਲ 'ਤੇ ਅਸੀਂ ਪੰਜਾਬੀ ਕਲਚਰ ਦੀ, ਪੰਜਾਬੀ ਜ਼ੁਬਾਨ ਦੀ, ਓਵਰਆਲ ਪੰਜਾਬ ਦੇ ਜਿਹੜੇ ਮੁੱਦੇ ਆ ਜਿਨ੍ਹਾਂ 'ਤੇ ਗੱਲਾਂ ਬਾਤਾਂ ਨਹੀਂ ਹੁੰਦੀਆਂ, ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ, ਅਸੀਂ ਉਹ ਗੱਲਾਂ ਇਸ ਚੈਨਲ 'ਤੇ ਡਿਸਕਸ ਕਰਦੇ ਹਾਂ ਤਾਂ ਕਿ ਸਾਨੂੰ ਜਿਹੜੇ ਸਾਡੇ ਪੰਜਾਬੀ ਭਰਾ ਵੇਖਦੇ ਆ, ਸਾਡੀ ਜਿਹੜੀ ਆਡੀਅנס ਆ ਉਹ ਭਲਾ 10 ਬੰਦੇ ਆ 20 ਬੰਦੇ ਆ, ਸਾਡਾ ਉਹਨਾਂ ਤੱਕ ਪੈਗਾਮ ਪਹੁੰਚ ਸਕੇ। ਜਿਹੜਾ ਮਕਸਦ ਲੈ ਕੇ ਤੁਰੇ ਆ ਉਸ ਮਕਸਦ 'ਚ ਅਸੀਂ ਕਾਮਯਾਬ ਹੋ ਸਕੀਏ, ਆਪਦੀ ਜ਼ੁਬਾਨ ਨੂੰ ਉਚਾਈਆਂ 'ਤੇ ਪਹੁੰਚਾ ਸਕੀਏ। ਭਾਜੀ ਪੰਜਾਬੀ ਜ਼ੁਬਾਨ 'ਚ ਕੋਈ ਜ਼ਿਆਦਾ ਕੰਮ ਨਹੀਂ ਹੋਇਆ, ਯਾਨੀ ਕਿ ਜ਼ੁਬਾਨ ਨੂੰ ਲੈ ਕੇ ਇੱਥੇ ਕਿਸੇ ਨੇ ਕੋਈ ਏਡੀ ਮਿਹਨਤ ਨਹੀਂ ਕੀਤੀ। ਕੋਈ ਜਿਵੇਂ ਜ਼ੁਬਾਨ ਮਰਨ ਦਈ ਆ, ਕੋਈ ਇਹਦੇ ਖਿਲਾਫ ਯਾਨੀ ਕਿ ਹਕੂਮਤ ਦੇ ਖਿਲਾਫ ਕੋਈ ਕਿਸੇ ਨੇ ਆਵਾਜ਼ ਨਹੀਂ ਉਠਾਈ ਕਿ ਕਿਉਂ ਸਾਡੀ ਜ਼ੁਬਾਨ ਮਰਨ ਦਈ ਆ। ਸਾਡੀ ਜ਼ੁਬਾਨ ਨੂੰ ਨਿਸਾਬ ਵਿੱਚ ਸ਼ਾਮਿਲ ਕੀਤਾ ਜਾਵੇ, ਸਾਡੀ ਜ਼ੁਬਾਨ ਨੂੰ ਲੋਕਾਂ ਵਿੱਚ ਆਮ ਰਾਇਜ ਕੀਤਾ ਜਾਵੇ। ਮੈਂ ਅਲਾਈਡ ਬੈਂਕ ਗਿਆ ਅਤੇ ਉੱਥੇ ਨਾ ਇੱਕ ਵੱਡੀ ਜੀ LCD ਲੱਗੀ ਹੋਵੇ ਅਤੇ ਉੱਥੇ ਇੰਗਲਿਸ਼ 'ਚ ਲਿਖਿਆ ਹੋਵੇ ਕਿ ਜੀ ਆਫਟਰ ਇੰਗਲਿਸ਼ ਨਾਓ ਆਵਰ ਏਜੰਟਸ ਆਰ ਫਲੂਐਂਟ ਇਨ ਪਸ਼ਤੋ ਐਂਡ ਸਿੰਧੀ, ਪਸ਼ਤੋ ਐਂਡ ਸਿੰਧੀ ਅਤੇ ਉਰਦੂ। ਯਾਨੀ ਕਿ ਪੰਜਾਬ ਦਾ ਬੈਂਕ ਆ, ਪੰਜਾਬ ਦੇ ਸ਼ਹਿਰ 'ਚ, ਅਤੇ ਉੱਥੇ ਲਿਖਿਆ ਜੀ ਸਾਡੇ ਜਿਹੜੇ ਬੰਦੇ ਆ ਜਿਹੜੇ ਫੋਨ 'ਤੇ ਗੱਲ ਕਰਦੇ ਆ, ਜਿਹੜੇ ਕਸਟਮਰ ਸਪੋਰਟ ਵਾਲੇ ਹੁੰਦੇ ਆ, ਉਹ ਯਾਨੀ ਕਿ ਹੁਣ ਇੰਗਲਿਸ਼ ਅਤੇ ਉਰਦੂ ਤੋਂ ਇਲਾਵਾ ਪਸ਼ਤੋ ਅਤੇ ਸਿੰਧੀ 'ਚ ਵੀ ਗੱਲ ਕਰ ਲੈਂਦੇ ਆ, ਪੰਜਾਬੀ ਦਾ ਵਿੱਚ ਜ਼ਿਕਰ ਨਹੀਂ ਸੀਗਾ। ਦੇਖੋ ਅਰੂਨ ਬਾਈ, ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਤਾਂ ਸਾਡਾ ਆਪਦਾ। ਹਾਂਜੀ ਬਈ ਅਸੀਂ ਸਾਡੇ ਵਿੱਚ ਜਿਹੜਾ ਮੁਹਾੜੀ ਕੋਈ ਨਹੀਂ, ਸਾਡੇ ਵਿੱਚ ਕੋਈ ਲੀਡਰ ਕੋਈ ਨਹੀਂ, ਹਾਂਜੀ ਸਾਡੇ ਵਿੱਚ ਕੋਈ ਆਵਾਜ਼ ਉਠਾਉਣੇ ਵਾਲਾ ਕੋਈ ਨਹੀਂ। ਬਈ ਜਿੰਨਾ ਚਿਰ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਤੇ ਉੱਤੋਂ ਕਿਸੇ ਨੂੰ ਕੀ ਆ ਵੀ ਉਹ ਸਾਨੂੰ ਐਵੇਂ ਹੀ ਉਹ ਸਪੋਰਟ ਕੀਤੀ ਜਾਵੇ। ਬਿਲਕੁਲ ਇੱਦਾਂ ਹੀ ਆ, ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਆ। ਅਸੀਂ ਇਸ ਚੈਨਲ ਦੇ ਰਾਹੀਂ ਇੱਕ ਛੋਟਾ ਜਿਹਾ ਸਟੈਪ ਲਿਆ ਵਾ, ਬਿਲਕੁਲ ਬਈ ਇਸ ਪੰਜਾਬੀ ਜ਼ੁਬਾਨ ਨੂੰ ਮਰਨ ਤੋਂ ਬਚਾ ਲਿਆ ਜਾਵੇ, ਪੰਜਾਬੀ ਕਲਚਰ ਨੂੰ, ਪੰਜਾਬੀ ਲਿਬਾਸ ਨੂੰ, ਪੰਜਾਬੀ ਤਹਿਜ਼ੀਬ ਨੂੰ, ਇਹਨੂੰ ਬਚਾਇਆ ਜਾਵੇ। ਤੇ ਇਦਾਂ ਦੀਆਂ ਆਵਾਜ਼ਾਂ ਹੋਰ ਜਗ੍ਹਾ ਤੋਂ ਵੀ ਉੱਠਣੀਆਂ ਚਾਹੀਦੀਆਂ, ਜਾਂ ਕੋਈ ਅੱਲਾ ਦਾ ਬੰਦਾ ਇਦਾਂ ਦਾ ਹੋਵੇ ਕਿ ਉਹ ਸਾਨੂੰ, ਸਾਡਾ ਲੀਡਰ ਆ ਜਾਵੇ, ਉਹ ਸਾਨੂੰ ਲੀਡ ਕਰੇ ਵੀ ਭਾਈ ਮੇਰੇ ਨਾਲ ਟੁਰੋ ਤੇ ਆਪਾਂ ਇਸ ਜ਼ਬਾਨ ਵਾਸਤੇ ਕੁਛ ਨਾ ਕੁਛ ਕਰਦੇ ਹਾਂ। ਹਕੂਮਤ ਦੇ ਵੀ ਤਰਲੇ ਕੋਈ ਕਰਦੇ ਹਾਂ, ਬਾਕੀ ਜਿਹੜੇ ਅਦਾਰੇ ਹੈਗੇ ਆ ਉਹਨਾਂ ਦਾ ਮਿੰਨਤ ਤਰਲਾ ਵੀ ਕਰਦੇ ਆ, ਜਿਹੜੇ ਪੰਜਾਬੀ ਦੇ ਲਿਖਾਰੀ ਹੈਗੇ ਆ ਉਹਨਾਂ ਦੇ ਮਿੰਨਤ ਤਰਲਾ, ਸ਼ਾਇਰ ਜਿਹੜੇ ਨੇ, ਇੱਦਾਂ ਗੱਲ ਬਣਦੀ ਹੁੰਦੀ ਆ। ਕਤਰੇ ਕਤਰੇ ਨਾਲ ਕਹਿੰਦੇ ਦਰਿਆ ਬਣਦਾ। ਤੇ ਜੇ ਆਪਾਂ ਸਾਰੇ ਪੰਜਾਬੀ ਭਰਾ ਜਿਹੜੇ ਆਪਾਂ ਚੁੱਪ ਕਰਕੇ ਵੀ ਸਾਨੂੰ ਕੀ ਤੇ ਸਾਨੂੰ ਕੀ, ਤੇ ਹਕੂਮਤ ਆਪਣੇ ਆਪ ਜਿਹੜਾ ਨਾ ਉਹ ਨਹੀਂ ਸੋਚੇਗੀ। ਆਪਾਂ ਜਿਹੜੇ ਪਹਿਲੇ ਮੈਂ 2 ਬੋਲ ਪੜ੍ਹੇ, ਇੰਟਰੋਡਕਸ਼ਨ ਕੀਤਾ, ਵੀਡੀਓ ਆਪਣੀ ਦਾ ਸ਼ੁਰੂਆਤ ਕੀਤੀ ਆ ਜੀ, ਉਹਦਾ ਮਕਸਦ ਇਹੀ ਸੀਗਾ ਕਿ ਅਸੀਂ ਹੈਗੇ ਮਾਲੀ। ਹਾਂਜੀ ਬਿਲਕੁਲ, ਇਸ ਜ਼ੁਬਾਨ ਦੇ ਅਸੀਂ ਇਹਨੂੰ ਪਾਣੀ ਪਾਉਣਾ ਵਾ। ਮਾਲਕ ਫਲ ਲਾਵੇ ਨਾ ਲਾਵੇ ਉਹ ਮਾਲਕ ਦਾ ਕੰਮ ਆ, ਸਾਡਾ ਕੰਮ ਆ ਮਿਹਨਤ ਕਰਨਾ, ਸਾਡਾ ਕੰਮ ਆ ਆਪਦੀ ਜ਼ੁਬਾਨ ਦੀ ਹਿਫਾਜ਼ਤ ਕਰਨਾ। ਜਿਵੇਂ ਇੱਕ ਮਾਲੀ ਪੌਦੇ ਦੀ ਹਿਫਾਜ਼ਤ ਕਰਦਾ, ਉਹਨੂੰ ਪਾਣੀ ਪਾਉਂਦਾ, ਸਾਡਾ ਵੀ ਉੱਦਾਂ ਹੀ ਕੰਮ ਬਣਦਾ ਕਿ ਅਸੀਂ ਆਪਦੀ ਮਾਂ ਬੋਲੀ ਦੀ ਰਾਖੀ ਕਰੀਏ, ਇਹਦੀ ਹਿਫਾਜ਼ਤ ਕਰੀਏ, ਅਤੇ ਜਿਹੜਾ ਰਿਜ਼ਲਟ ਇਹਦਾ ਆਊਗਾ ਉਹ ਰੱਬ ਨੂੰ ਪਤਾ, ਰੱਬ ਦੀ ਜ਼ਾਤ ਨੂੰ ਪਤਾ। ਭਾਜੀ ਪੰਜਾਬੀ ਜ਼ੁਬਾਨ 'ਚ ਬੜੀਆਂ ਗੱਲਾਂ ਬਾਤਾਂ ਐਸੀਆਂ ਨੇ, ਚਲੋ ਇਹ ਤਾਂ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਮੇਰੇ ਜ਼ੇਨ 'ਚ ਨਾ ਇੱਕ ਹੁਣ ਮਿਸਾਲ ਜੀ ਆ ਗਈ, ਉਹ ਗੱਲ ਬਣੀ ਆ ਕਿ ਆਟਾ ਗੁੰਨਦੀ ਹਿੱਲਦੀ ਕਿਉਂ। ਇਹ ਗੱਲ ਕਿੱਧਰ ਨੂੰ ਜਾਂਦੀ ਆ, ਕੋਈ ਮੇਰੀ ਤਾਂ ਸਮਝ 'ਚ ਨਹੀਂ ਇਹ ਗੱਲ ਆਈ ਕਿ ਇਹ ਕਿਵੇਂ ਗੱਲ ਆ। ਇਹ ਪੰਜਾਬ ਦਾ ਹੁਸਨ ਆ ਜੀ, ਇੱਦਾਂ ਦੀਆਂ ਮਿਸਾਲਾਂ ਤੇ ਵਾਹਵਾ ਸਾਰੀਆਂ ਮਿਸਾਲਾਂ ਨੇ, ਤੁਸੀਂ ਗਿਣਨਾ ਚਾਹੋ ਉਂਗਲਾਂ ਤੇ ਗਿਣ ਨਹੀਂ ਸਕਦੇ, ਇੱਦਾਂ ਹੀ ਆ। ਤੇ ਇਹ ਤੁਸੀਂ ਦੇਖਿਆ ਹੀ ਹੋਣਾ ਵਾ ਕਿ ਕੋਈ ਮਾਈ, ਮਾਂ, ਦਾਦੀ, ਖਾਲਾ, ਫੁੱਫੀ, ਕੋਈ ਜਿਹੜੀ ਉਹ ਆਟਾ ਗੁੰਨਦੀ ਪਈ ਹੋਵੇ ਤੇ ਉਹ ਜਿੱਦਾਂ ਜਿੱਦਾਂ ਆਟਾ ਗੁੰਨਦੀ ਉਹਨੇ ਹਿੱਲਣਾ ਹੁੰਦਾ ਨਾਲ। ਹਾਂਜੀ, ਤੇ ਉਹ ਮਿਸਾਲ ਬਣ ਗਈ ਇੱਕ ਵੀ ਹੁਣ ਉਸ ਹਿੱਲਣ ਤੇ ਜਦੋਂ ਬੰਦਾ ਕੋਈ ਉਂਗਲੀ ਚੁੱਕਦਾ ਵਾ ਤੇ ਉਹ ਉਹਦੀ ਫਜ਼ੂਲ ਆ, ਕਿਉਂਕਿ ਉਹ ਹੁਣ ਕੰਮ ਇਦਾਂ ਦਾ ਵੀ ਉਹਦੇ ਵਿੱਚ ਉਹ ਹਲਕੋਰਾ ਲੱਗਣਾ ਹੀ ਲੱਗਣਾ। ਤੇ ਉਹ ਜਦੋਂ ਕੋਈ ਬਿਲਾ ਵਜ੍ਹਾ ਅਗਲੇ ਦਾ ਕਸੂਰ ਵੀ ਨਾ ਹੋਵੇ ਤੇ ਉਹਦੇ ਉੱਤੇ ਉਹ ਉਂਗਲੀ ਖੜੀ ਕਰੇ, ਹਾਂਜੀ, ਤੇ ਉਹ ਇਹ ਮਿਸਾਲ ਉਦੋਂ ਦਿੱਤੀ ਜਾਂਦੀ ਆ ਵੀ ਮੇਰਾ ਜੁਰਮ ਇਹ ਨਹੀਂ ਬਣਦਾ ਤੇ ਤੁਸੀਂ ਫਜ਼ੂਲ ਹੀ ਜਿਹੜਾ ਨਾ। ਤੇ ਜੇ ਬਾਕੀ ਇਹਦੀ ਤਾਰੀਖ ਵਾਲੇ ਪਾਸੇ ਆਓ ਤੇ ਇਹ ਅਸਲ ਕਹਾਣੀ ਸੀਗੀ ਇੱਕ ਪਹਿਲਵਾਨ ਦੀ ਕਹਾਣੀ ਸੀ। ਉਹ ਪਹਿਲਵਾਨ ਸੀਗਾ, ਉਹਨੇ ਸਾਰੀ ਉਮਰ ਪਹਿਲਵਾਨੀ ਕੀਤੀ, ਹਾਂਜੀ, ਤੇ ਅੱਲਾਹ ਤਾਲਾ ਨੇ ਉਹਨੂੰ ਨਾ ਬੜੀ ਇੱਕ ਨਾਜ਼ ਨਖਰਿਆਂ ਵਾਲੀ ਧੀ ਦਿੱਤੀ। ਅੱਛਾ ਜੀ। ਤੇ ਉਹਨੇ ਧੀ ਦੀ ਵੀ ਬੜੀ ਸੇਵਾ ਕੀਤੀ, ਉੱਦਾਂ ਜਿੱਦਾਂ ਧੀਆਂ ਦੀ ਸੇਵਾ ਕਰਨ ਦਾ ਹੱਕ ਹੈ, ਹਾਂਜੀ, ਤੇ ਉਹਨੂੰ ਸਾਰੀਆਂ ਗੱਲਾਂ ਸਿਖਾਈਆਂ,
ਤੇ ਫਿਰ ਉਹਦੇ ਜ਼ਿਹਨ ਦੇ ਵਿੱਚ ਇਹ ਹੋਵੇ ਵੀ ਮੈਂ ਵੀ ਪਹਿਲਵਾਨ ਸੀਗਾ ਤੇ ਮੈਂ ਇਸ ਧੀ ਦਾ ਵਿਆਹ ਵੀ ਕਿਸੇ ਪਹਿਲਵਾਨ ਨਾਲ ਕਰਨਾ ਤੇ ਉਹ ਮੈਨੂੰ ਸਮਝੇਗਾ, ਮੈਂ ਉਹਨੂੰ ਸਮਝਾਂਗਾ। ਵੈਸੇ ਵੀ ਪਹਿਲਵਾਨ ਜਿਹੜਾ ਪੰਜਾਬ ਦੀਆਂ ਖੇਡਾਂ ਦੇ ਵਿੱਚ ਵੀ ਇੱਕ ਗੈਰਤ ਦੀ ਅਲਾਮਤ ਹੈ। ਬਿਲਕੁਲ ਬਿਲਕੁਲ। ਉਹ ਇਦਾਂ ਹੀ ਉਹਨੇ ਪੁਣ ਛਾਣ ਕੀਤੀ, ਅੱਗੇ ਪਿੱਛੇ ਲੱਭ ਗਿਆ ਇੱਕ ਪਹਿਲਵਾਨ ਗੱਭਰੂ ਬਈ ਇਹਨੇ ਕਿਹਾ ਜੀ ਮੈਂ ਇਹਦੇ ਨਾਲ ਆਪਦੀ ਧੀ ਦਾ ਰਿਸ਼ਤਾ ਕਰਨਾ। ਉਹ ਗੱਲਬਾਤ ਦੋਨਾਂ ਘਰਾਂ ਦੇ ਪਸੰਦ ਆ ਗਈ, ਰਿਸ਼ਤਾ ਹੋ ਗਿਆ ਕੁੜੀ ਦਾ। ਕੋਈ 6 ਮਹੀਨੇ ਦਾ ਸੌਖੇ ਲੰਘੇ। ਹਾਂਜੀ। ਤੇ ਫਿਰ ਉਹ ਇੱਕ ਦਿਨ ਪਹਿਲਵਾਨ ਨੇ ਉਹ ਜਿਹੜਾ ਸੀਗਾ ਬੇਲੀ ਜਿਹਨੇ ਬੇਟੀ ਦਾ ਰਿਸ਼ਤਾ ਕੀਤਾ ਸੀ, ਹਾਂਜੀ, ਉਹਦੀ ਧੀ ਨੂੰ, ਆਪਣੀ ਬੀਵੀ ਨੂੰ ਉਹਨੇ ਮਾਰਿਆ ਕੁੱਟਿਆ। ਅੱਛਾ। ਮਾਰਿਆ ਕੁੱਟਿਆ ਤੇ ਇਹ ਘਰ ਚਲ ਜਾ। ਉਹ ਵਿਚਾਰੀ ਰੋਂਦੀ ਰੋਂਦੀ ਆ ਗਈ ਘਰ। ਤੇ ਪਿਓ ਨੇ ਪੁੱਛਿਆ ਵੀ ਕੀ ਰੌਲਾ? ਤੇ ਉਹ ਕਹਿੰਦੀ ਵੀ ਅੱਬਾ, ਉਹ ਕਹਿੰਦਾ ਵੀ ਤੈਨੂੰ ਨਾ ਖਾਣੇ ਪਕਾਣੇ ਦੀ ਜਾਚ ਨਹੀਂ ਆਉਂਦੀ, ਨਾ ਤੂੰ ਸਹੀ ਤਰ੍ਹਾਂ ਰੋਟੀ ਪਕਾਨੀ ਹੈ ਤੇ ਨਾ ਸਹੀ ਤਰ੍ਹਾਂ ਜਨਾਬ ਸਾਲਣ ਹੁੰਦਾ ਵਾ, ਤੇ ਤੈਨੂੰ ਤੇਰੇ ਮਾਂ ਪਿਓ ਨੇ ਕੀ ਸਿਖਾਇਆ? ਉਹ ਕਹਿੰਦਾ ਚਲੋ ਧੀਏ ਤੂੰ ਇੱਥੇ ਰਹਿ ਕੋਈ 2 4 6 ਮਹੀਨੇ। ਤੇ ਉਹਨੇ ਜਨਾਬ ਨਾ ਉਹ ਬਜ਼ੁਰਗ ਨੇ, ਉਸ ਪਹਿਲਵਾਨ ਨੇ ਜਿਹੜਾ ਬੁੱਢਾ ਹੋ ਗਿਆ ਸੀ, ਹਾਂਜੀ, ਉਹ ਵੀ ਆਪਦੀ ਜਿਹੜਾ ਨਾ ਉਹਨੇ ਕੋਸ਼ਿਸ਼ ਕੀਤੀ ਤੇ ਨਾਲ ਆਪਦੇ ਘਰ ਵਾਲੀ ਨੂੰ ਵੀ ਆਖਿਆ ਵੀ ਇਹਨੂੰ ਸਾਰੇ ਇਹ ਕੰਮ ਜਿਹੜੇ ਨਾ ਸਿਖਾ ਗੁੰਨਣ ਪਕਾਉਣ ਵਾਲੇ। ਉਹਨੇ ਸਿਖਾ ਕੇ ਤੇ 6 ਮਹੀਨਿਆਂ ਬਾਅਦ ਜਿਹੜਾ ਨਾ ਉਹ ਆਪਦੇ ਉਸ ਪਹਿਲਵਾਨ ਨੂੰ ਸੱਦਿਆ ਜਿਹਦੇ ਨਾਲ ਬੇਟੀ ਦਾ ਰਿਸ਼ਤਾ ਕੀਤਾ ਸੀ। ਤੇ ਉਹਨੂੰ ਕਹਿੰਦਾ ਬਈ ਅਸੀਂ ਤੇਰੇ ਤੋਂ ਮਾਜ਼ਰਤ ਖਾਂ ਵਾਂ, ਹਾਂਜੀ, ਅਸੀਂ ਤੇਰੇ ਕੋਲ ਮਾਫੀ ਮੰਗਦੇ ਹੱਥ ਜੋੜ ਕੇ ਬਈ ਇਹ ਬੱਚੀ ਦੇ ਵਿੱਚ ਇਹ ਨੁਕਸ ਹੈ ਸੀਗਾ, ਇਹਨੂੰ ਖਾਣੇ ਪਕਾਣੇ ਦਾ ਵੱਲ ਨਹੀਂ ਸੀ ਤੇ ਹੁਣ ਅਸੀਂ ਇਹਨੂੰ ਵੱਲ ਸਿਖਾ ਦਿੱਤਾ, ਤੂੰ ਲੈ ਜਾ। ਉਹ ਲੈ ਗਿਆ। 6 ਮਹੀਨਿਆਂ ਬਾਅਦ ਫਿਰ ਉਹਨੇ ਮਾਰਿਆ ਕੁੱਟਿਆ। ਅੱਛਾ। ਉਹ ਫਿਰ ਵਾਪਸ ਆ ਗਈ। ਉਹਨੇ ਕਿਹਾ ਜੀ ਹੁਣ ਕੀ ਹੋਇਆ? ਹੁਣ ਇਹ ਹੋਇਆ ਵਾ ਵੀ ਉਹ ਕਹਿੰਦਾ ਵੀ ਤੈਨੂੰ ਨਾ ਇਹ ਸੂਈ ਧਾਗੇ ਵਾਲਾ ਤੇ ਕੱਪੜੇ ਸੀਨ ਵਾਲਾ ਤੇ ਕਢਾਈ ਕਰਨ ਇਹ ਜਾਚ ਨਹੀਂ ਹੈ। ਉਹਨੇ ਫਿਰ 6 ਮਹੀਨੇ ਧੀ ਨੂੰ ਬੂਹੇ ਤੇ ਬਾਇਆ ਤੇ ਉਹ ਜਾਚ ਜੂਚ ਸਿਖਾਈ। ਕੋਈ ਪਿੰਡ ਦੀਆਂ ਮਾਈਆਂ, ਕੋਈ ਉਹ ਕੁੜੀ ਦੀ ਮਾਂ ਨੂੰ ਪਤਾ ਸੀਗਾ ਜਿੰਨਾ ਕੁ ਉਹਨੇ ਦੱਸਿਆ, ਉਹਨੇ ਜਨਾਬ ਉਹ ਸੀਣਾ ਪਰੋਣਾ ਉਹਨੂੰ ਸਿਖਾ ਦਿੱਤਾ। ਸਹੀ। ਫਿਰ ਉਹਨੂੰ ਸੱਦਿਆ ਤੇ ਮਿਹਨਤ ਕਰਕੇ ਤੇ ਉਹਨੂੰ ਤੋਰਤਾ। ਫਿਰ ਜਨਾਬ ਤੀਸਰੀ ਵਾਰੀ ਫਿਰ ਉਹਨੇ ਮਾਰਿਆ ਕੁੱਟਿਆ। ਫਿਰ ਉਹ ਆ ਗਈ ਵਾਪਸ। ਉਹਨੇ ਕਿਹਾ ਜੀ ਹੁਣ ਕੀ ਹੋਇਆ ਧੀਏ? ਅਗੇ ਹੁਣ ਉਹ ਕਹਿੰਦਾ ਵਾ ਵੀ ਤੂੰ ਜਿਹੜਾ ਨਾ ਖੇਤੀ ਦਾ ਕੰਮ ਤੈਨੂੰ ਨਹੀਂ ਆਉਂਦਾ ਤੇ ਮਾਲ ਡੰਗਰ ਜਿਹੜੇ ਆ ਨਾ ਤੈਨੂੰ ਮੱਝ ਚੋਣੀ ਆਵੇ, ਨਾ ਤੂੰ ਪੱਠੇ ਪਾਣੀ ਏ, ਨਾ ਉਹਨਾਂ ਨੂੰ ਪਾਣੀ ਪਿਆਨੀ ਏ। ਉਹ ਫਿਰ ਉਹਨਾਂ ਨੇ 6 ਮਹੀਨੇ ਪਹਿਲਵਾਨ ਜੀ ਨੇ ਰੱਖਿਆ ਤੇ ਉਹਨੂੰ ਇਹ ਵੱਲ ਸਿਖਾਇਆ, ਪੱਠੇ ਵੱਢਣ ਦਾ, ਮੱਝ ਚੋਣੇ ਦਾ ਤੇ ਬਾਕੀ ਡੰਗਰ ਦੀ ਸੇਵਾ ਕਿੱਦਾਂ ਕਰੀ ਦੀ, ਤੇ ਖੇਤੀ ਕਿੱਦਾਂ ਕਰੀ ਦੀ। ਫਿਰ ਉਹਦੀ ਮਿਹਨਤ ਕੀਤੀ ਤੇ ਫਿਰ ਤੀਸਰੀ ਵਾਰੀ ਇੱਥੇ ਜਾ ਕੇ ਕਹਿੰਦੇ ਨੇ ਕਿ ਇੱਕ ਹੋਰ ਪੰਜਾਬੀ ਦੀ ਮਿਸਾਲ ਆ ਵੀ 3 ਕੀਲਾਂ ਪੂਰੀਆਂ ਹੋ ਗਈ। 3 ਕੀਲਾਂ? ਅੱਛਾ। ਹਾਂ ਵੀ ਯਾਨੀ ਕਿ ਤੁਸੀਂ 3 ਦਫਾ ਕਿਸੇ ਨਾਲ ਜਿਹੜਾ ਨਾ ਅੱਛਾ ਕਰੋ, ਉਸ ਤੋਂ ਬਾਅਦ ਜੇ ਚੌਥੀ ਵਾਰੀ ਵੀ ਉੱਭਰ ਕੇ ਆਉਂਦਾ ਨਾ ਤੁਹਾਡੇ ਗਾਲ ਵਾਲ ਤੇ ਫਿਰ ਉਹ ਹੱਕ ਬਣਦਾ ਵੀ ਉਹਦੀ ਜ਼ਰਾ ਤਬੀਅਤ ਦਰੁਸਤ ਕੀਤੀ ਜਾਵੇ। ਕੰਮ ਖਰਾਬ। ਹਾਂਜੀ। ਹੁਣ ਉਹਨੇ ਮਾਲ ਡੰਗਰ ਦਾ ਵੱਲ ਸਿਖਾ ਕੇ ਤੇ ਮੱਝ ਗਾਂ ਕਿੱਦਾਂ ਚੋਣੀ ਹੈ, ਪੱਠੇ ਕਿੱਦਾਂ ਵੱਢਣੇ ਨੇ, ਫਸਲ ਦਾ ਕੰਮ ਉਹ ਦੱਸ ਕੇ ਧੀ ਨੂੰ ਤੋਰਤਾ। ਫਿਰ ਸਹੀ ਹੈ। ਉਹ ਚਲੀ ਗਈ ਫਿਰ। ਅੱਛਾ ਜੀ। ਤੇ ਕੋਈ 6 ਮਹੀਨੇ ਸੌਖੇ ਲੰਘੇ ਤੇ ਫਿਰ ਉਸ ਬੱਚੀ ਦੇ ਜਿਹੜਾ ਨਾ ਗੱਲਾਂ ਦੇ ਉੱਤੇ ਨੀਲ ਪੈ ਤੇ ਘਸੁੰਨੇ ਵੱਜੇ ਹੋਏ ਤੇ ਉਹ ਰੋਂਦੀ ਕਲਾਉਂਦੀ ਫਿਰ ਆ ਗਈ। ਉਹ ਪਹਿਲਵਾਨ ਨੇ ਪੁੱਛਿਆ ਵੀ ਹੁਣ ਕੀ ਹੋ ਗਿਆ? ਹੁਣ ਤਾਂ ਕੋਈ ਇਦਾਂ ਦਾ ਮਸਲਾ ਨਹੀਂ ਸੀ ਬਣਨਾ ਚਾਹੀਦਾ, ਹੁਣ ਤਾਂ ਧੀਏ ਤੈਨੂੰ ਸਾਰੇ ਕੰਮ ਸਿਖਾਤੇ ਨੇ, ਹੁਣ ਕੀ? ਹੁਣ ਆਖੇ ਉਹ ਮੈਨੂੰ ਕਹਿੰਦਾ ਵੀ ਆਟਾ ਗੁੰਨਦੀ ਤੂੰ ਹਿਲਦੀ ਕਿਉਂ? ਅੱਛਾ। ਇਹ ਇੱਥੋਂ ਕਹਾਣੀ ਸ਼ੁਰੂ ਹੋਈ ਸੀ ਵੀ ਆਟਾ ਗੁੰਨਦੀ ਹਿਲਦੀ ਕਿਉਂ? ਉਹਨੇ ਕਿਹਾ ਅੱਛਾ। ਪਹਿਲਵਾਨ ਨੂੰ ਵੀ ਸਾਰੀ ਸਮਝ ਲੱਗ ਗਈ ਵੀ ਇਹਦਾ ਹੱਥ ਗਿਆ ਖੁੱਲ ਤੇ ਇਹ ਬਹਾਨੇ ਲੱਭਦਾ ਵਾ ਹੋਰ ਜਿਹੜਾ ਨਾ ਹੋਰ ਗੱਲ ਕੋਈ ਨਹੀਂ ਤੇ ਇਹਦੀ ਹੁਣ ਕੋਈ ਤਬੀਅਤ ਦਰੁਸਤ ਕਰਨ ਦਾ ਟਾਈਮ ਆ ਗਿਆ। ਉਹ ਜਨਾਬ 6 ਮਹੀਨੇ ਤਾਂ ਉਹ ਕਹਿੰਦਾ ਬਈ ਧੀਏ ਸਾਰਾ ਕੁਝ ਤੈਨੂੰ ਸਿਖਾਤਾ ਪਰ ਇੱਕ ਗੱਲ ਨਾ ਮੈਂ ਸਿਖਾ ਸਕਿਆ ਵੀ ਤੂੰ ਪਹਿਲਵਾਨ ਦੀ ਧੀ ਹੈ। ਠੀਕ ਹੈ। ਖੁਰਾਕਾਂ ਤਾਂ ਉਹਨੇ ਵੀ ਉਹੀ ਖਾਧੀਆਂ ਸੀ ਜਿਹੜੀਆਂ ਉਹਦੇ ਬੁੜੇ ਨੇ ਖਾਧੀਆਂ ਸੀ ਤੇ ਹੁਣ ਮੈਂ ਤੈਨੂੰ ਦੱਸਾਂਗਾ, ਤੈਨੂੰ ਸਿਖਾਵਾਂਗਾ ਵੀ ਤੂੰ ਪਹਿਲਵਾਨ ਦੀ ਧੀ ਹੈ। ਉਹ ਜਨਾਬ 6 ਮਹੀਨੇ ਉਧਰੋਂ ਗੁਜ਼ਰ ਗਏ ਤੇ ਬੇਲੀ ਨੇ ਆਖਿਆ ਵੀ ਅੱਗੇ ਤਾਂ ਮਾਫੀ ਮੰਗ ਲੈਂਦੇ ਸੀ, 6 ਮਹੀਨਿਆਂ ਬਾਅਦ ਤੇ ਐਤਕੀ ਤਾਂ ਚੁੱਪ ਹੀ ਹੋ ਗਈ, ਮੈਂ ਪਤਾ ਕਰਾਂ। ਉਹ ਗਿਆ, ਉਹਨੇ ਬੂਹਾ ਖੜਕਾਇਆ, ਅੱਗੋਂ ਵੱਡਾ ਪਹਿਲਵਾਨ ਨਿਕਲਿਆ ਜਿਹੜਾ ਕੁੜੀ ਦਾ ਬਾਪੂ ਸੀ। ਉਹਨੇ ਕਿਹਾ ਵੀ ਇੱਥੇ ਅੱਜ ਤੋਂ ਬਾਅਦ ਤੂੰ ਮੈਨੂੰ ਨਜ਼ਰ ਆਇਆ ਨਾ ਤੇ ਤੇਰੀਆਂ ਲੱਤਾਂ ਭੰਨ ਦਾਂਗਾ, ਤੂੰ ਦੁਬਾਰਾ ਨਹੀਂ ਆਉਣਾ। ਕੁੜੀ ਅਸੀਂ ਹੁਣ ਤੋਰਾਂਗੇ 2 ਸਾਲਾਂ ਬਾਅਦ। ਅੱਛਾ। ਉਹਨੂੰ ਕਹ 2 ਸਾਲ ਫਿਰ ਉਸ ਪਹਿਲਵਾਨ ਨੇ ਨਾ ਆਪਣੀ ਬੇਟੀ ਨੂੰ ਉਹ ਦਾਓ ਪੇਚ ਸਿਖਾਏ ਪਹਿਲਵਾਨੀ ਵਾਲੇ। ਸਹੀ ਹੈ। ਉਹ ਗੁਰ ਸਾਰੇ ਦਿੱਤੇ ਜਿਹੜੇ ਉਹਦੇ ਕੋਲ ਹੈਗੇ ਸੀਗੇ, ਉਹਨੂੰ ਸਿਖਾਇਆ
ਪਹਿਲਵਾਨੀ ਸਿਖਾ ਪਹਿਲਵਾਨੀ ਸਿਖਾਤੀ ਉਹਨੇ। 2 ਸਾਲ ਤੋਂ ਬਾਅਦ ਉਹਨਾਂ ਨੇ ਵਿੱਚ ਬੰਦੇ ਬੁੰਦੇ ਪਾ ਕੇ ਤੇ ਧੀ ਟੋਰ ਤੋਰ ਉਹਨੂੰ ਕੋਈ ਫੇਰ 6 ਮਹੀਨੇ ਸੌਖੇ ਲੰਘੇ ਤੇ ਪਹਿਲਵਾਨ ਨੇ ਹੱਥ ਚੱਕਿਆ ਤੇ ਉਹਨੇ ਜਨਾਬ ਨਾ ਮਾਰਿਆ ਉਹਨੂੰ ਪੈਂਤਰਾ ਤੇ ਭੁਆ ਕੇ ਸਿੱਟੇ ਪਹਿਲਵਾਨ ਹੋਣੀ ਥੱਲੇ। ਅੱਛਾ। ਉਤੋਂ 2-4 ਘਸੁੰਨ ਵੀ ਜਾਂਦੇ ਕੀਤੇ। ਪਹਿਲਵਾਨ ਨੂੰ ਪਤਾ ਲੱਗ ਗਿਆ ਵੀ ਐਤਕੀ ਕੋਈ ਤਬਦੀਲੀ ਆਈ ਹੈ। ਕੀ ਤਬਦੀਲੀ ਆਈ? ਉਹ ਜਿਹੜਾ ਨਾ ਜੀ ਪਹਿਲਵਾਨ ਉਸ ਤੋਂ ਬਾਅਦ ਉਸ ਕੁੜੀ ਤੋਂ ਕੰਨ ਭੰਨਣ ਲੱਗ ਪਿਆ। ਅਕਲ ਆ ਗਈ ਉਹਨੂੰ, ਪਤਾ ਲੱਗ ਅਕਲ ਗਿਆ ਉਹਨੂੰ ਆ ਗਈ ਤੇ ਉਹਨਾਂ ਦਾ ਘਰ ਵਸ ਪਿਆ। ਇੱਥੋਂ ਇਹ ਮਿਸਾਲ ਨਿਕਲੀ ਸੀ। ਇੱਥੇ ਉਹ ਵੀ ਮਿਸਾਲ ਬਣਦੀ ਹੈ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨ। ਹਾਂਜੀ ਬਿਲਕੁਲ, ਇਹ ਉਰਦੂ ਦੀ ਮਿਸਾਲ ਵੀ ਵਿੱਚ ਆ ਗਈ। ਬਾਕੀ ਹਜ਼ਾਰਾਂ ਹਾਂਜੀ ਪੰਜਾਬੀ ਦੀਆਂ ਮਿਸਾਲਾਂ ਨੇ ਤੇ ਬੜੀਆਂ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸਿਆ ਵੀ ਐ ਮੌਕੇ ਤੇ ਠਾਕਦੀਆਂ ਜਾ। ਇਦਾਂ ਹੀ ਸਾਡੇ ਜਿਹੜੇ ਵਡੇਰੇ ਸੀ ਉਹਨਾਂ ਨੂੰ ਬੜੀਆਂ ਯਾਦ ਸੀ, ਮੂੰਹ ਜ਼ਬਾਨੀ ਉਹ ਹਰ ਮੌਕੇ ਤੇ ਗੱਲ ਕਰ ਸਕਦੇ। ਬਿਲਕੁਲ ਇਸੇ ਤਰ੍ਹਾਂ ਵਾ। ਹਾਂਜੀ। ਤੇ ਉਹ ਮੈਨੂੰ ਅਗਲੇ ਦਿਨ ਇੱਕ ਮਿਸਾਲ ਯਾਦ ਆਉਂਦੀ। ਮੇਰੇ ਵੱਡੇ ਭਾਈ ਮਿਸਾਲ ਦਿੰਦੇ ਹੁੰਦੇ ਸੀ ਆਖੇ ਖਾਣ ਪੀਣ ਨੂੰ ਬਾਦਰੀ ਤੇ ਟੰਬੇ ਖਾਣ ਨੂੰ ਰਿੱਛ। ਅੱਛਾ। ਉਹਦਾ ਮਤਲਬ ਇਹ ਹੁੰਦਾ ਵਾ ਕਿ ਜਿਹੜਾ ਬਈ ਗੁਲਛੜੇ ਕੋਈ ਹੋਰ ਉਡਾਵੇ, ਅਯਾਸ਼ੀ ਕੋਈ ਹੋਰ ਕਰੇ ਤੇ ਬਾਅਦ ਦੇ ਵਿੱਚ ਇਲਜ਼ਾਮ ਕਿਸੇ ਹੋਰ ਤੇ ਆ ਜਾਵੇ ਤੇ ਫਸ ਵਿਚਾਰਾ ਹੋ ਜਾਵੇ। ਉੱਥੇ ਮਿਸਾਲ ਦਿੱਤੀ ਜਾਂਦੀ ਵੀ ਜਾੜਾ ਕੋਈ ਹੋਰ ਕਰ ਗਿਆ ਸੀ ਤੇ ਫਸ ਕੋਈ ਹੋਰ ਗਿਆ। ਹਾਂਜੀ। ਤੇ ਇਦਾਂ ਦੀਆਂ ਹਜ਼ਾਰਾਂ ਮਿਸਾਲਾਂ ਵਾ। ਇੱਕ ਹੋਰ ਮਿਸਾਲ ਮੈਨੂੰ ਯਾਦ ਆ ਗਈ, ਜਦੋਂ ਕੋਈ ਬੰਦਾ ਕਿਤੇ ਕੋਈ ਖੱਚ ਮਾਰ ਲੈਂਦਾ ਤੇ ਉਹ ਪਤਾ ਲੱਗ ਜਾਂਦਾ ਵਾ ਤੇ ਉਹ ਅੱਗੋਂ ਬੰਦੇ ਜਿਹੜੇ ਨੇ ਉਹ ਮਿਸਾਲ ਦਿੰਦੇ ਹੁੰਦੇ ਨੇ ਵੀ ਰੁਪਈਏ ਦੀ ਹਾਂਡੀ ਗਈ ਤੇ ਕੁੱਤੇ ਦੀ ਜ਼ਾਤ ਪਛਾਣੀ ਗਈ। ਠੀਕ ਆ ਵੀ ਮੇਰਾ ਚੱਲ ਥੋੜਾ ਨੁਕਸਾਨ ਹੋ ਗਿਆ ਤੇ ਮੈਨੂੰ ਅਗਲੇ ਬੰਦੇ ਦੀ ਔਕਾਤ ਦਾ ਪਤਾ ਲੱਗ ਗਿਆ। ਇਦਾਂ ਹੀ ਬਿਲਕੁਲ। ਠੀਕ ਆ। ਫਿਰ ਇੱਕ ਹੋਰ ਮਿਸਾਲ ਮੇਰੇ ਜ਼ਿਹਨ ਚ ਆ ਰਹੀ ਆ ਵੀ ਜ਼ਾਤ ਦੀ ਇਹ ਕੋੜ ਕਿਰਲੀ ਤੇ ਛਤੀਰਾਂ ਨਾਲ ਜੱਫੇ। ਆਹੋ। ਉਹ ਇਦਾਂ ਕਿਹਾ ਜਾਂਦਾ ਵੀ ਜਦੋਂ ਕੋਈ ਛੋਟਾ ਬੰਦਾ ਕੋਈ ਜਿਹੜਾ ਥੋੜੀ ਹਸਤੀ ਦਾ ਮਾਲਕ ਆ ਉਹ ਉੱਭਰ ਕੇ ਵੱਡੇ ਹਲ ਕਿਸੇ ਚੌਧਰੀ ਦੇ ਉਹ ਫਿੱਟ ਹੋ ਜਾਵੇ ਗਾਟੇ ਜਾਂ ਉਹਦੇ ਨਾਲ ਉਹ ਮੈਚ ਬੰਨ ਲਵੇ ਤੇ ਉਦੋਂ ਆਮ ਤੌਰ ਤੇ ਮਿਸਾਲ ਦਿੱਤੀ ਜਾਂਦੀ ਹੈ ਜਿੱਥੇ ਕੋਈ ਜੋੜ ਨਾ ਬਣਦਾ ਹੋਵੇ ਕਿਸੇ ਵੀ ਮੈਦਾਨ ਦੇ ਵਿੱਚ। ਉਹ ਜ਼ਰੂਰੀ ਨਹੀਂ ਵੀ ਲੜਾਈ ਦਾ ਹੀ ਮੈਦਾਨ ਹੋਵੇ, ਕੋਈ ਵੀ ਮੈਦਾਨ ਹੋਵੇ ਜਿੱਥੇ ਜੋੜ ਨਾ ਬਣਦਾ ਹੋਵੇ ਉੱਥੇ ਮਿਸਾਲ ਦਿੱਤੀ ਜਾਂਦੀ ਹੈ। ਇਹੋ ਜਿਹੇ ਮੁਹਾਵਰੇ ਇਹੋ ਜਿਹੀਆਂ ਮਿਸਾਲਾਂ ਕਿਸੇ ਹੋਰ ਜ਼ੁਬਾਨ 'ਚ ਨਹੀਂ ਹੈ। ਬਿਲਕੁਲ ਨਹੀਂ ਹੈ। ਯਾਨੀ ਕਿ ਸਾਡੇ ਇਲਮ 'ਚ ਤੇ ਕੋਈ ਨਹੀਂ ਕਿਸੇ ਜ਼ੁਬਾਨ ਦੇ ਵਿੱਚ ਐਡੀ ਖੂਬਸੂਰਤੀ ਦੇ ਨਾਲ ਇਹੋ ਜਿਹੀਆਂ ਮਿਸਾਲਾਂ ਹੋਣ। ਬਿਲਕੁਲ ਇਸੇ ਤਰ੍ਹਾਂ ਜੀ। ਤੇ ਇਹ ਸਾਡੀ ਪੰਜਾਬੀ ਜ਼ੁਬਾਨ ਦਾ ਹੁਸਨ ਆ। ਸਾਡੇ ਵਡੇਰੇ ਜਿਹੜੇ ਆ ਉਹਨਾਂ ਦੇ ਤੇ ਜ਼ੁਬਾਨ ਤੇ ਸੀ ਗੱਲਾਂ ਇਹ ਉਹਦੇ ਹਰ ਮੌਕੇ ਤੇ ਇੱਕ ਇਹੋ ਜਿਹੀ ਮਿਸਾਲ ਕਹਿ ਦਿੰਦੇ ਸੀਗੇ ਕਿ ਜਿਹੜੇ ਬੈਠੇ ਹੋਣੇ ਆਲੇ ਦੁਆਲੇ ਉਹਨਾਂ ਨੇ ਹੱਸ ਪੈਣਾ ਤੇ ਕੋਈ ਸਮਝ ਗੱਲ ਦੀ ਗੱਲ ਤੇ ਅਗਲਾ ਬੰਦਾ ਵੀ ਸਮਝ ਜਾਂਦਾ ਸੀ ਕਿ ਮੇਰੇ ਵਾਸਤੇ ਗੱਲ ਕੀਤੀ ਗਈ ਹੈ ਤੇ ਮੈਨੂੰ ਇਹ ਤੋਂ ਹੁਣ ਸਬਕ ਸਿੱਖਣਾ ਚਾਹੀਦਾ। ਸਾਡੀਆਂ ਵੀ ਇਹ ਗੱਲਾਂ ਕਰਨ ਦਾ ਮਕਸਦ ਇਹੀ ਹੈ। ਐਂਡ ਤਾਂ ਅਸੀਂ ਨਿਚੋੜ ਜਿਹੜਾ ਹੁੰਦਾ ਵਾ ਉਹ ਇਹੀ ਹੁੰਦਾ ਵਾ ਕਿ ਅਸੀਂ ਜਿਹੜੀ ਹੈ ਨਾ ਆਪ ਦੀ ਬੋਲੀ ਦੇ ਨਾਲ ਜੁੜੀਏ, ਆਪ ਦੇ ਕਲਚਰ ਦੇ ਨਾਲ ਜੁੜੀਏ, ਆਪ ਦੇ ਵਡੇਰਿਆਂ ਦੀ ਜਿਹੜੀ ਰਵਾਇਤਾਂ ਸੀਗੀਆਂ ਉਹਨਾਂ ਦੇ ਨਾਲ ਜੁੜੀਏ ਤਾਂ ਕਿ ਅਸੀਂ ਜਿਹੜੀ ਆਪਣੀ ਪੰਜਾਬੀ ਜ਼ੁਬਾਨ ਆ, ਆਪਣਾ ਜਿਹੜਾ ਪੰਜਾਬੀ ਵਿਰਸਾ ਵਾ ਉਹਨੂੰ ਉੱਤੇ ਲਿਜਾ ਸਕੀਏ, ਉਹਨੂੰ ਬਚਾ ਸਕੀਏ। ਇਹ ਪੰਜਾਬੀ ਜ਼ੁਬਾਨ ਨੂੰ ਬੜਾ ਵੱਡਾ ਘਾਟਾ ਵਾ। ਪੰਜਾਬੀ ਜ਼ੁਬਾਨ ਪਾਕਿਸਤਾਨ ਦੇ ਵਿੱਚ ਆਪਦੇ ਆਖਰੀ ਸਾਵਾਂ ਤੇ ਆ। ਬਿਲਕੁਲ। ਤੇ ਇਹਦੇ ਵਾਸਤੇ ਆਵਾਜ਼ ਚੁੱਕਣਾ ਬਹੁਤ ਜ਼ਰੂਰੀ ਆ। ਅਗਰ ਆਪਾਂ ਗੱਲ ਨਹੀਂ ਕਰਾਂਗੇ ਤੇ ਕਿਸੇ ਹੋਰ ਨੇ ਆ ਕੇ ਗੱਲ ਨਹੀਂ ਕਰਨੀ। ਚੁੱਪ-ਚਾਪ ਲੋਕ ਜਿਹੜੇ ਆ ਸਾਡੇ ਜਿਹੜੇ ਵਡੇਰੇ ਆ ਉਹ ਚੁੱਪ-ਚਾਪ ਬੈਠੇ ਆ। ਕਿਸੇ ਨੂੰ ਕੋਈ ਇਹਦੀ ਕਹਿੰਦੇ ਆ ਨਾ ਕਿ ਤਕਲੀਫ ਨਹੀਂ ਹੈ ਕਿਉਂਕਿ ਬੰਦਾ ਕੋਈ ਉੱਠ ਕੇ ਗੱਲ ਕਰੇ। ਤੇ ਇਹ ਜਿਹੜੇ ਸਾਡੇ ਵਰਗੇ ਬੰਦੇ ਆ, ਤੁਹਾਡੇ ਵਰਗੇ ਬੰਦੇ ਸਾਨੂੰ ਵੇਖਣ ਦੇ ਆ, ਇਹ ਉਹਨਾਂ ਦਾ ਹੀ ਫਰਜ਼ ਆ, ਉਹਨਾਂ ਦਾ ਹੱਕ ਆ ਕਿ ਗੱਲ ਕਰਨ ਪੰਜਾਬੀ ਜ਼ੁਬਾਨ ਤੇ ਆਪਦੇ ਵਿਰਸੇ ਤੇ ਤਾਂ ਕਿ ਅਸੀਂ ਰਲ ਮਿਲ ਕੇ ਆਪਦੀ ਬੋਲੀ ਨੂੰ ਬਚਾ ਸਕੀਏ ਤੇ ਇਹਦੀ ਜਿਹੜੀ ਖੂਬਸੂਰਤੀ ਆ ਇਹ ਦੁਨੀਆ ਤੱਕ ਪਹੁੰਚਾ ਸਕੀਏ। ਅਗਰ ਅਸੀਂ ਇਹ ਜਿਹੜੀ ਖੂਬਸੂਰਤੀ ਆ, ਇਹ ਜਿਹੜਾ ਹੁਸਨ ਆ ਮਿਸਾਲਾਂ ਵਾਲਾ, ਇਹ ਮੁਹਾਵਰਿਆਂ ਵਾਲਾ, ਕੱਲਾ ਇਹੀ ਅਸੀਂ ਦੂਜੀ ਜ਼ੁਬਾਨ ਦੇ ਲੋਕਾਂ ਤੱਕ ਪਹੁੰਚਾ ਦਈਏ, ਉਹਨਾਂ ਨੂੰ ਸਮਝਾ ਦਈਏ ਟਰਾਂਸਲੇਟ ਕਰਕੇ। ਜਿਵੇਂ ਉਰਦੂ ਦੇ ਸ਼ੇਰਾਂ ਦੀ ਤਸ਼ਰੀਹ ਹੁੰਦੀ ਆ, ਇਹ ਸਾਡੇ ਮੁਹਾਵਰਿਆਂ ਦੀ ਤਸ਼ਰੀਹ ਹੋਣ ਲੱਗ ਪਵੇ, ਮੈਂ ਕਹਿੰਦਾ ਇੱਕ ਅਲੱਗ ਹੀ ਮਜ਼ਾ ਬਣ ਜਾਵੇ। ਤੇ ਇਹੋ ਜਿਹੇ ਕੋਈ ਪੇਪਰ ਹੋਣ, ਐਗਜ਼ਾਮ ਹੋਣ, ਜਿਵੇਂ ਉਰਦੂ ਦੇ ਸ਼ੇਰ ਹੁੰਦੇ ਸੀ ਤੇ ਉਹਨਾਂ ਦੀ ਤਸ਼ਰੀਹ ਕਰਨੀ ਹੁੰਦੀ ਸੀ ਤੇ ਸਾਡਾ ਕੋਈ ਇਹੋ ਜਿਹਾ ਮੁਹਾਵਰਾ ਆਵੇ ਥੱਲੇ ਲਿਖਿਆ ਹੋਵੇ ਤਸ਼ਰੀਹ ਕਰੋ ਇਹਦੀ, ਤੇ ਕਿੱਡਾ ਖੂਬਸੂਰਤ ਜਿਹੜਾ ਹੋ ਜਾਊਗਾ ਨਿਜ਼ਾਮ। ਲੇਕਿਨ ਗੱਲ ਇਹ ਆ ਕਿ ਗੱਲ ਕਰਨ ਵਾਲੇ ਕੋਈ ਨਹੀਂ ਗੇ। ਜਿਵੇਂ ਭਾਈ ਜੀ ਨੇ ਆਖਿਆ ਕਿ ਕੋਈ ਇਹਨਾਂ ਰਖਵਾਲੀ ਕਰਨ ਵਾਲਾ ਨਹੀਂ ਹੈਗਾ, ਕੋਈ ਵਡੇਰਾ ਸਿਰ ਤੇ ਨਹੀਂ ਬੈਠਾ, ਯਤੀਮ ਜ਼ਬਾਨ ਆ ਤੇ ਇਹਦੀ ਜਿਹੜੀ ਰਾਖੀ ਹੈ, ਇਹਦੀ ਜਿਹੜੀ ਨਿਗਰਾਨੀ ਆ ਉਹ ਆਪਾਂ ਕਰਨੀ, ਉਹ ਕਿਸੇ ਹੋਰ ਨੇ ਆ ਕੇ ਨਹੀਂ ਕਰਨੀ। ਭਾਜੀ ਹੋਰ ਤੁਹਾਡੇ ਦੇਣ 'ਚ ਗੱਲ ਹੋਵੇ ਕੋਈ? ਭਾਈ ਜਾਨ ਮੈਂ ਨਾ ਇਹਨਾਂ ਮਿਸਾਲਾਂ ਤੇ ਪੰਜਾਬੀ ਦੇ ਮੁਹਾਵਰਿਆਂ ਤੇ ਮੈਂ ਗੱਲ ਕਰਨਾ ਚਾਹਾਂਗਾ। ਹਾਂਜੀ ਵੀ ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਵੀ ਮਾਂ ਪਿਓ ਜਿਹੜੇ ਨੇ ਨਾ ਉਹਨਾਂ ਵਿਚਾਰਿਆਂ ਦੀ ਹਯਾਤੀ ਇਸੇ ਗੱਲ ਦੇ ਵਿੱਚ ਲੰਘ ਜਾਂਦੀ ਵੀ ਆਪਦੀ ਔਲਾਦ ਨੂੰ ਸਮਝਾਉਂਦੇ ਆ, ਭਾਣਜਿਆਂ ਭਤੀਜਿਆਂ ਨੂੰ ਸਮਝਾਉਂਦੇ ਆ।
ਲੇਕਿਨ ਹੁਣ ਤੁਸੀਂ ਇਹ ਦੇਖ ਲਓ ਕਿ ਇਸ ਜ਼ਬਾਨ ਦਾ ਹੁਸਨ ਕੀ ਹੈ। ਇਹ ਜਿਹੜੇ 5-6 ਮੁਹਾਵਰੇ ਮੈਂ ਤੁਹਾਨੂੰ ਬੋਲੇ ਨੇ ਇੱਥੇ, ਹਾਂਜੀ ਇਹਨਾਂ ਦੇ ਵਿੱਚ ਆਪਣਾ ਇੰਨਾ ਕੁ ਵਜ਼ਨ ਹੈਗਾ ਵਾ, ਇੰਨਾ ਕਿ ਇਹਨਾਂ ਦਾ ਆਪ ਦਾ ਭਾਰ ਹੈ ਵੀ ਬਿਲਕੁਲ ਇਹਨਾਂ ਦੇ ਉੱਤੋਂ ਕਿਸੇ ਨਸੀਹਤ ਜਾਂ ਤਕਰੀਰ ਦੀ ਲੋੜ ਹੀ ਨਹੀਂ ਰਹਿੰਦੀ। ਲੋੜ ਨਹੀਂ ਹੈ। ਇੱਕੋ ਜੁਮਲਾ ਤੁਸੀਂ ਬੋਲੋ ਹਾਂਜੀ ਤੇ ਉਹ ਜਨਾਬ ਜਿਹੜਾ ਪੰਜਾਬੀ ਬੋਲਣ ਵਾਲਾ ਜਵਾਨ ਆ ਨਾ ਸਮਝ ਜੂਗਾ ਜਾਂ ਬੱਚਾ ਵਾ, ਉਹਦੇ ਐ ਦਿਲ ਦੇ ਵਿੱਚੋਂ ਗੱਲ ਉਤਰ ਜਾਏਗੀ ਕਿ ਮੇਰਾ ਬਾਪੂ ਬੋਲਦਾ ਕਿੱਥੋਂ ਪਿਆ। ਬਿਲਕੁਲ। ਤੇ ਜਿੱਦਾਂ ਤੁਸੀਂ ਉਹ ਮਿਸਾਲ ਮੇਰੇ ਕੋਲ ਹੁਣ ਤੁਸੀਂ ਪਹਿਲੇ ਮੁਹਾਵਰਾ ਬੋਲਿਆ ਹਾਂਜੀ ਬਈ ਆਟਾ ਗੁੰਨਦੀ ਹਿਲਦੀ ਕਿਉਂ, ਇਹਦੇ ਪਿੱਛੇ ਪੂਰੀ ਇੱਕ ਕਹਾਣੀ ਮੌਜੂਦ ਸੀ। ਕਹਾਣੀ ਠੀਕ ਆ। ਇਸੇ ਤਰ੍ਹਾਂ ਜਿਹੜੀ ਵੀ ਪੰਜਾਬ ਦੀ ਮਿਸਾਲ ਆ ਜਾਂ ਮੁਹਾਵਰਾ ਵਾ, ਉਹਦੇ ਪਿੱਛੇ ਪੂਰੀ ਇੱਕ ਕਹਾਣੀ ਮੌਜੂਦ ਆ। ਬਿਲਕੁਲ ਉਸ ਬਿਲਕੁਲ ਤੇ ਲੇਕਿਨ ਇਹ ਆ ਵੀ ਜਿਹੜੇ ਇਸ ਜ਼ਬਾਨ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਉਸ ਕਹਾਣੀ ਨੂੰ ਸੁਣਨ ਦੀ ਲੋੜ ਕੋਈ ਨਹੀਂ ਹੈ। ਹਾਂਜੀ ਉਹ ਸਿਰਫ ਇਹ ਸਮਝ ਮੁਹਾਵਰਾ ਜਾਂਦੇ। ਜਾਂ ਮਿਸਾਲ ਉਹਨਾਂ ਦੇ ਅੱਗੇ ਆਏਗੀ ਤੇ ਉਹ ਜੜ ਤੋਂ ਲੱਗ ਕੇ ਤੇ ਉੱਪਰ ਤੱਕ ਪਹੁੰਚ ਜਾਣਗੇ। ਉਹ ਪਹੁੰਚ ਜਾਣਗੇ ਵੀ ਬਿਲਕੁਲ। ਇਹ ਬਾਪੂ ਕਿੱਥੋਂ ਬੋਲਣ ਡਿਆ ਹੈ ਤੇ ਕਿਹੜੀ ਗੱਲ ਤੋਂ ਸਾਨੂੰ ਰੋਕਣ ਡਿਆ ਤੇ ਇਹਦਾ ਮਕਸਦ ਤੇ ਮਤਲਬ ਕੀ ਹੈ। ਬਿਲਕੁਲ ਜੀ ਬਿਲਕੁਲ। ਐਸੇ ਤਰੀਕੇ ਭਾਜੀ ਸਾਡੀ ਜ਼ੁਬਾਨ ਦੇ ਵਿੱਚ ਬਹੁਤ ਕੰਮ ਹੋਣ ਵਾਲਾ ਵਾ। ਜਿਵੇਂ ਆਪਾਂ ਗੱਲ ਕਰਦੇ ਰਹਿੰਦੇ ਆ ਸ਼ਾਇਰੀ ਦੀ, ਕਿ ਜਿਹੜੀ ਸਾਡੀ ਜ਼ੁਬਾਨ ਦੇ ਵਿੱਚ ਸ਼ਾਇਰੀ ਆ ਉਹ ਵੀ ਪਹਿਲੇ ਵਕਤ 'ਚ ਬੜੇ ਵੱਡੇ ਸ਼ਾਇਰ ਗੁਜ਼ਰੇ, ਉਹਨਾਂ ਨੇ ਪੰਜਾਬੀ ਜ਼ੁਬਾਨ 'ਚ ਬੜਾ ਕੰਮ ਕੀਤਾ ਤੇ ਉਸ ਜ਼ਮਾਨੇ 'ਚ ਪੰਜਾਬੀ ਜ਼ਿੰਦਾ ਸੀਗੀ। ਇਹ ਵੰਡ ਤੋਂ ਬਾਅਦ ਸਾਡੇ ਇੱਧਰਲੇ ਪਾਕਿਸਤਾਨ ਦੇ ਪੰਜਾਬ 'ਚ ਜਿਹੜੀ ਪੰਜਾਬੀ ਜ਼ੁਬਾਨ ਆ ਉਹਨੂੰ ਖਾਸਾ ਨੁਕਸਾਨ ਹੋਇਆ। ਉਹ ਆਪਣੇ ਇਸ ਟਾਈਮ ਜਿਹੜੀ ਆ ਆਖਰੀ ਸਾਹ ਲੈ ਰਹੀ ਆ। ਸਰਵੇ ਦੇ ਮੁਤਾਬਕ ਪੰਜਾਬੀ ਨੂੰ ਲੋਕ ਛੱਡਦੇ ਜਾਂਦੇ ਆ। ਉਹਨਾਂ ਗੱਲਾਂ ਦੀ ਜਿਹੜੀ ਵਜ੍ਹਾ ਵਾ, ਜਿਹੜੀ ਬੁਨਿਆਦੀ ਜੜ ਵਾ, ਉਹ ਇਹੀ ਆ ਕਿ ਸਾਡੇ ਵਿੱਚ ਕੋਈ ਬੰਦਾ ਐਸਾ ਨਹੀਂਗਾ ਜਿਹੜਾ ਆਵਾਜ਼ ਉਠਾ ਸਕੇ, ਜਿਹੜਾ ਆਪ ਦੀ ਗੱਲ ਸਰਕਾਰਾਂ ਤੱਕ ਪਹੁੰਚਾ ਸਕੇ ਤੇ ਇੱਕ ਸਹੀ ਤਰੀਕੇ ਨਾਲ ਪਹੁੰਚਾ ਸਕੇ। ਯਾਨੀ ਕਿ ਤੁਸੀਂ ਅਗਰ ਬਾਹਰ ਨਿਕਲੋ ਤੇ ਪਤਾ ਲੱਗੇ ਕਿ ਪੰਜਾਬੀ ਉੱਠੇ ਆ ਤੇ ਆਪਦੀ ਬੋਲੀ ਲਈ ਉੱਠੇ ਆ, ਤੇ ਬੋਲੀ ਲਈ ਉੱਠਣਾ ਕੋਈ ਵੱਡਾ ਜੁਰਮ ਨਹੀਂ ਹੈਗਾ ਜਾਂ ਕੋਈ ਤੁਸੀਂ ਕਿਸੇ ਦੀ ਤੋਹੀਨ ਨਹੀਂ ਕਰਦੇ। ਤੁਸੀਂ ਆਪ ਦੀ ਮਾਂ ਬੋਲੀ ਬਚਾਉਣ ਲਈ ਉੱਠਦੇ ਪਏ ਹੋ, ਤੁਸੀਂ ਆਪਦੇ ਮਾਂ ਪਿਓ ਦੀ ਬੋਲੀ ਬਚਾਉਣ ਲਈ ਉੱਠ ਰਹੇ ਹੋ। ਤੇ ਅਗਰ ਆਪਾਂ ਨਹੀਂ ਉੱਠਾਂਗੇ ਤੇ ਇਹ ਜਿਹੜੀ ਜ਼ੁਬਾਨ ਆ ਹੋਰ ਜ਼ੁਬਾਨਾਂ ਦੀ ਤਰ੍ਹਾਂ ਹੌਲੀ ਹੌਲੀ ਇਹ ਵੀ ਖਤਮ ਹੋ ਜਾਊਗੀ। ਭਾਜੀ ਹੋਰ ਗੱਲ ਹੈ ਭਾਈਜਾਨ, ਇਹੀ ਤੁਸੀਂ ਗੱਲ ਕੀਤੀ ਨਾ ਹੁਣ ਵੀ ਵੰਡ ਵੇਲੇ ਦੀ ਗੱਲ ਫਿਰ ਤੁਸੀਂ ਦੁਹਰਾ ਦਿੱਤੀ। ਹਾਂਜੀ ਵੰਡ ਵੇਲੇ ਦੇ ਵਿੱਚ ਜਿਹੜੇ ਵੱਡੇ ਵੱਡੇ ਖੜਪੈਂ ਸੀਗੇ ਜਾਂ ਜਿਹੜੇ ਕੋਈ ਕਿਤੇ ਜਿਨ੍ਹਾਂ ਦਾ ਹੱਥ ਪੈਂਦਾ ਸੀ ਉਹਨਾਂ ਦਾ ਤਾਂ ਨੁਕਸਾਨ ਹੀ ਕੋਈ ਨਹੀਂ। ਹਾਂਜੀ ਉੱਥੇ ਸਾਡੇ ਪੰਜਾਬੀ ਭਰਾਵਾਂ ਦਾ ਹੀ ਨੁਕਸਾਨ ਹੋਇਆ। ਬਿਲਕੁਲ ਉੱਥੇ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਦਾ ਨੁਕਸਾਨ ਹੋਇਆ। ਉੱਥੇ ਕਤਲੋ ਗਾਰਤ ਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ। ਇਦਾਂ ਹੀ ਆ। ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਪਤਾ ਨਹੀਂ ਤੁਹਾਡੇ ਇਲਮ 'ਚ ਹੈ ਕਿ ਨਹੀਂ ਹੈ ਕਿ ਜਦੋਂ ਵੰਡ ਵੇਲਾ ਹੋਇਆ ਨਾ ਤੇ ਟੋਟਲ ਜਿਹੜਾ ਜਦੋਂ ਇਹ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਇਹ ਵੱਖਰੇ ਵੱਖਰੇ ਹੋਏ ਤੇ 10 ਲੱਖ ਬੰਦਾ ਮਾਰਿਆ। ਹਾਂਜੀ ਇਦਾਂ ਹੀ ਇਦਾਂ ਹੀ ਆ। ਹਾਂਜੀ ਹੁਣ ਤੁਹਾਨੂੰ ਕਿਸੇ ਨੂੰ ਸੁਣਨ ਵਾਲਿਆਂ ਨੂੰ ਜਾਂ ਹਰੂਨ ਬਾਈ ਤੁਹਾਨੂੰ ਇਹਦਾ ਪਤਾ ਵੀ ਉਹਦੇ ਵਿੱਚ ਪੰਜਾਬੀ ਕਿੰਨੇ ਸੀ? ਨਹੀਂ ਕੋਈ ਆਈਡੀਆ ਨਹੀਂ ਭਾਈਜਾਨ। ਉਹਦੇ ਵਿੱਚ 10 ਲੱਖ ਮੌਤ ਹੋਈ ਤੇ 8 ਲੱਖ ਪੰਜਾਬੀ ਸੀਗੇ। ਅੱਛਾ। ਇੱਥੋਂ ਤੁਸੀਂ ਦੇਖ ਲਓ ਕਿ ਵੰਡ ਵੇਲੇ ਵੀ ਪੰਜਾਬੀਆਂ ਨੂੰ ਹੀ ਰਗੜਾ ਲੱਗਾ ਤੇ ਉਸ ਤੋਂ ਬਾਅਦ ਵੀ ਹੁਣ ਅਸੀਂ ਇਸ ਪਾਸੇ ਅਗਰ ਆਏ ਆ ਪੰਜਾਬੀ ਭੁਗਤਣ ਦਾ ਹੈ ਤੇ ਉਹ ਪੰਜਾਬੀ ਭੁਗਤਣ ਡਏ ਨੇ। ਹੁਣ ਵੀ ਸਾਡਾ ਵਾਲੀ ਵਾਰਸ ਕੋਈ ਨਹੀਂ ਹੈਗਾ। ਬਿਲਕੁਲ ਬਿਲਕੁਲ। ਤੇ ਉਦੋਂ ਵੀ ਦੇਖ ਲਓ 10 ਲੱਖ ਦੇ ਵਿੱਚੋਂ 8 ਲੱਖ ਜਦੋਂ ਇੱਕੋ ਹੀ ਇਲਾਕੇ ਦੇ ਰਹਿਣ ਵਾਲੇ ਲੋਕ ਹੋਣ ਹਾਂਜੀ ਤੇ ਉਹ ਕਿੱਡਾ ਵੱਡਾ ਨੁਕਸਾਨ ਆ। 2 ਬਿਲਕੁਲ ਲੱਖ ਮੌਤਾਂ ਤਾਂ ਐਡਾ ਵੱਡਾ ਜਦੋਂ ਸਾਨਹਾ ਹੁੰਦਾ ਤੇ ਐਵੇਂ ਹੀ ਹੋ ਜਾਂਦੀਆਂ ਨੇ। ਹਾਂਜੀ ਠੀਕ ਆ। ਉਹਦੇ ਵਿੱਚ ਤਬਈ ਮੌਤਾਂ ਵੀ ਹੋਣਗੀਆਂ ਹਾਂਜੀ ਤੇ 8 ਲੱਖ ਜਿਹੜੇ ਬੰਦੇ ਜਿਹੜੇ ਮਾਰੇ ਗਏ ਬਕਾਇਦਾ ਕਤਲ ਹੋਏ ਉਹ 10 ਲੱਖ ਦੇ ਵਿੱਚੋਂ 8 ਲੱਖ ਸਾਡੇ ਪੰਜਾਬੀ ਸੀਗੇ। ਬਿਲਕੁਲ। ਤੇ ਫਿਰ ਵੀ ਚਲੋ ਉਹ ਵਕਤ ਗੁਜ਼ਰ ਗਿਆ। ਅੱਜ ਵੀ ਤੁਸੀਂ ਕਿਸੇ ਪੰਜਾਬੀ ਨੂੰ ਛੇੜ ਕੇ ਦੇਖ ਲਓ ਹਾਂਜੀ ਤੇ ਆਪਣੇ ਮਾਂ ਪਿਓ ਨੂੰ ਯਾਦ ਕਰਕੇ ਉਹ ਰੋਣ ਬਹਿ ਜਾਂਦਾ। ਇਦਾਂ ਹੀ ਆ ਜਿਹੜੀ ਆਪਾਂ ਪਹਿਲੇ ਵੀਡੀਓ ਬਣਾਈ ਆ ਉਹਦੇ ਫਾਈਲ ਦੇ ਨਾਲ। ਬਿਲਕੁਲ ਇਸੇ ਉਹਨਾਂ ਨੇ ਹਜੇ ਆਪਾਂ ਸ਼ੁਰੂ ਕੀਤੀ ਗੱਲ ਰੋਣ ਲੱਗ ਪਿਆ। ਕਿੰਨਾ ਟਾਈਮ ਗੁਜ਼ਰ ਗਿਆ ਲੇਕਿਨ ਉਹਨਾਂ ਦੇ ਦਿਲ ਦੇ ਉੱਤੇ ਫੱਟ ਜਿਹੜੇ ਨੇ ਹਜੇ ਤਾਜ਼ਾ ਨੇ। ਤਾਜ਼ਾ। ਤੇ ਚਲੋ ਉਹ ਵਕਤ ਗੁਜ਼ਰ ਗਿਆ, ਅਸੀਂ ਉਹ ਨਹੀਂ ਵੇਖਿਆ, ਸਾਡੇ ਵੱਡਿਆਂ ਨੇ ਵੇਖਿਆ ਸੀ। ਹਾਂਜੀ ਲੇਕਿਨ ਸਾਨੂੰ ਇਹ ਚਾਹੀਦਾ ਵਾ ਕਿ ਹੁਣ ਵੀ ਅਸੀਂ ਸੰਭਲ ਜਾਈਏ, ਬਿਲਕੁਲ ਇਸ ਜੀ। ਪੰਜਾਬ ਨੂੰ ਬਚਾਉਣ ਵਾਲੇ ਪਾਸੇ ਆਈਏ, ਇਹਦੀ ਜ਼ਬਾਨ ਨੂੰ, ਇਹਦੇ ਕਲਚਰ ਨੂੰ, ਇਹਦੀ ਤਹਿਜ਼ੀਬ ਨੂੰ, ਇਹਦੇ ਲਿਬਾਸ ਨੂੰ, ਇਹਦੇ ਰਹਿਣ ਸਹਿਣ ਨੂੰ, ਬਿਲਕੁਲ ਇਹਦੀਆਂ ਆਦਤਾਂ ਜਿਹੜੀਆਂ ਸੀਗੀਆਂ ਜਾਂ ਰਸਮੋ ਰਿਵਾਜ ਸੀਗੇ ਹਾਂਜੀ ਉਹਨਾਂ ਨੂੰ ਅਸੀਂ ਬਚਾ ਲਈਏ। ਬਿਲਕੁਲ। ਸਾਡੇ ਅੱਜ ਕੱਲ ਹੋਰ ਮਸ਼ਗਲੇ ਹੋ ਗਏ ਤੇ ਹੋਰ ਸਾਡੀਆਂ ਜਿਹੜਾ ਵਾ ਟਾਈਮ ਪਾਸ ਕਰਨ ਦੇ ਜ਼ਰੀਏ ਬਣ ਗਏ ਤੇ ਇਹਨਾਂ ਗੱਲਾਂ ਨੂੰ ਅਸੀਂ ਭੁੱਲ ਗਏ ਆ ਤੇ ਇਹ ਅਫਸੋਸ ਦਾ ਮਕਾਮ ਆ। ਬਿਲਕੁਲ ਜੀ। ਥੋੜੀ ਜੀ ਆਪ ਦੇ ਅੰਦਰ ਨਾ ਜੁਰਤ ਪੈਦਾ ਕਰਨ ਦੀ ਲੋੜ ਆ ਕਿ ਕਿਤੇ ਵੀ ਜਾਵੋ, ਕਿਸੇ ਵੱਡੀ ਜਗ੍ਹਾ ਤੇ ਜਾਵੋ, ਉੱਥੇ ਜਾ ਕੇ ਆਪਦੀ ਬੋਲੀ 'ਚ ਗੱਲ ਕਰੋ, ਆਪਦੀ ਜ਼ੁਬਾਨ 'ਚ ਗੱਲ ਕਰਨ ਤੋਂ ਨਾ ਡਰੋ। ਤੁਹਾਨੂੰ ਕਿਸੇ ਨੇ ਕੋਈ ਫੈਰ ਨਹੀਂ ਮਾਰ ਦੇਣਾ,
ਕਿ ਗੱਲ ਕਰੂਗਾ ਤੁਹਾਨੂੰ ਦੱਸੋ ਭਾਜੀ ਮੇਰੀ ਆਪਣੀ ਜ਼ੁਬਾਨ ਆ, ਹਾਂ ਅਗਰ ਤੁਹਾਡੀ ਸਮਝ 'ਚ ਨਹੀਂ ਆ ਰਹੀ ਤਾਂ ਫਿਰ ਮੈਂ ਜਿਹੜੀ ਤੁਹਾਡੀ ਜ਼ੁਬਾਨ ਆ ਉਹ 'ਚ ਗੱਲ ਕਰ ਲੈਣਾ। ਥੋੜ੍ਹੀ ਜਿਹੀ ਜ਼ਰੂਰਤ ਪੈਦਾ ਕਰਨ ਦੀ ਲੋੜ ਆ ਤੇ ਆਵਾਜ਼ ਉਠਾਉਣ ਦੀ ਲੋੜ ਆ, ਆਲੇ ਦੁਆਲੇ ਲੋਕਾਂ ਨੂੰ ਦੱਸਣ ਦੀ ਲੋੜ ਆ, ਆਪਦੇ ਘਰ ਦੇ ਵਿੱਚ ਅਵੇਅਰਨੈਸ ਪਹੁੰਚਾਉਣ ਦੀ ਲੋੜ ਆ ਕਿ ਆਪਦੇ ਬਾਲਾਂ ਨੂੰ ਦੱਸੋ, ਆਪਦੀ ਫੈਮਿਲੀ ਵਿੱਚ ਹੋਰ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਉਹਨਾਂ ਨੂੰ ਦੱਸੋ ਕਿ ਆਪਣੀ ਜ਼ੁਬਾਨ ਨੂੰ ਬਚਾਉਣਾ ਸਾਡੇ ਵਾਸਤੇ ਕਿੰਨਾ ਜ਼ਰੂਰੀ ਆ। ਇਹਦੀ ਅਗਰ ਆਪਾਂ ਰਾਖੀ ਨਹੀਂ ਕਰ ਸਕਦੇ ਤੇ ਆਪਣੇ ਤੋਂ ਵੱਡਾ ਨਲਾਇਕ ਨਕੰਮਾ ਮੈਂ ਕਹਿੰਦਾ ਕੋਈ ਨਹੀਂ ਹੋਊਗਾ, ਤੇ ਆਪਾਂ ਤਾਰੀਖ ਦੇ ਵਿੱਚ ਸ਼ਾਇਦ ਉਹ ਨਲਾਇਕ ਲੋਕਾਂ ਦੇ ਵਿੱਚ ਆਪਣਾ ਸ਼ੁਮਾਰ ਕੀਤਾ ਜਾਊਗਾ ਕਿ ਇਹੋ ਜਿਹੇ ਲੋਕ ਸੀਗੇ ਕਿ ਪੜ੍ਹੇ ਲਿਖੇ ਲੋਕ ਸੀਗੇ ਜਿਨ੍ਹਾਂ ਨੇ ਆਪਦੀ ਬੋਲੀ ਨੂੰ ਗਾਲ ਸਮਝ ਕੇ ਛੱਡਤਾ ਤੇ ਮਰਦਿਆਂ ਵੇਖਿਆ। ਤੇ ਆਪਾਂ ਆਪ ਦਾ ਸ਼ੁਮਾਰ ਉਹਨਾਂ ਲੋਕਾਂ 'ਚ ਨਹੀਂ ਕਰਾਉਣਾ, ਆਪਾਂ ਆਪਦੀ ਜ਼ੁਬਾਨ ਨੂੰ ਆਪਦੀ ਬੋਲੀ ਨੂੰ ਬਚਾਉਣਾ ਵਾ ਤੇ ਜਿੰਨੀ ਆਪਣੇ ਕੋਲੋਂ ਕੋਸ਼ਿਸ਼ ਹੋ ਸਕੀ ਆਪਾਂ ਉਨੀ ਭਾਜੀ ਕੋਸ਼ਿਸ਼ ਕਰਨੀ ਆ। ਤੇ ਦੇਖੋ ਆਪਣੀ ਬੋਲੀ ਕਿੱਡੀ ਸੋਹਣੀ ਆ, ਆਪਣਾ ਲਿਬਾਸ ਕਿੱਡਾ ਸੋਹਣਾ ਵਾ, ਆਪਣਾ ਕਲਚਰ ਕਿੱਡਾ ਸੋਹਣਾ ਵਾ, ਆਪਣੀਆਂ ਰਵਾਇਤਾਂ ਰਸਮਾਂ ਕਿੱਡੀਆਂ ਸੋਹਣੀਆਂ ਨੇ। ਸਾਰੇ ਮਿਲ ਜੋੜ ਕੇ ਰਹਿਣ ਵਾਲੇ ਲੋਕ ਆ, ਪਿਆਰ ਮੁਹੱਬਤ ਨਾਲ ਗੱਲ ਕਰਨ ਵਾਲੇ ਲੋਕ ਆ, ਇੱਕ ਦੂਜੇ ਦੇ ਨਾਲ ਅੱਛਾ ਰਿਸ਼ਤਾ ਬਣਾ ਕੇ ਚੱਲਣ ਵਾਲੇ ਲੋਕ ਆ। ਪੰਜਾਬੀਆਂ ਦੇ ਕਹਿੰਦੇ ਦਿਲ ਬੜੇ ਵੱਡੇ ਹੁੰਦੇ ਆ, ਬਿਲਕੁਲ ਇਸੇ ਤਰ੍ਹਾਂ ਪੰਜਾਬੀ ਮਾफ़ ਕਰਨ ਵਾਲੇ ਲੋਕ ਆ। ਅਸੀਂ ਅੱਜ ਮਾफ़ ਕਰਕੇ ਬੈਠੇ ਹਾਂ ਜਿਨ੍ਹਾਂ ਨੇ ਸਾਨੂੰ ਲੜਾਇਆ, ਇੱਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ। ਤੇ ਦੁਨੀਆ ਦੀ ਮਾਸ ਕਿਲਿੰਗ ਤੋਂ ਸਭ ਤੋਂ ਵੱਡੀ ਇੱਕ ਮਾਸ ਕਿਲਿੰਗ ਇਹ ਆ ਕਿ ਜਿਵੇਂ ਦੱਸਿਆ ਭਾਜੀ ਨੇ ਕਿ 8-10 ਲੱਖ ਬੰਦਾ ਮਰਿਆ, ਉਹ 'ਚ ਕਿੰਨੀਆਂ ਬੱਚੀਆਂ ਦੀਆਂ ਇੱਜ਼ਤਾਂ ਲੁੱਟੀਆਂ, ਕਿੰਨੇ ਮਾਵਾਂ ਦੇ ਜਵਾਨ ਮਰੇ, ਕਿੰਨੀਆਂ ਧੀਆਂ ਦੇ ਪਿਓ ਮਰੇ ਤੇ ਕਿੰਨੇ ਪਿਓਾਂ ਦੇ ਪੁੱਤ ਮਰੇ। ਤੇ ਇਹ ਜਿਹੜਾ ਸਾਨੇਹਾ ਸੀਗਾ ਇਹ ਕੋਈ ਛੋਟਾ ਸਾਨੇਹਾ ਨਹੀਂ ਸੀਗਾ, ਲੇਕਿਨ ਸਾਡੇ ਪੰਜਾਬੀਆਂ ਦੇ ਦਿਲ ਏਡੇ ਵੱਡੇ ਆ ਕਿ ਅਸੀਂ ਅੱਜ ਸਾਰੀਆਂ ਗੱਲਾਂ ਭੁਲਾ ਕੇ ਉਹਨਾਂ ਨੂੰ ਮਾफ़ ਕਰਕੇ ਬੈਠੇ ਹਾਂ ਤੇ ਅੱਗੇ ਵਧ ਰਹੇ ਹਾਂ। ਤੇ ਅੱਗੇ ਵਧਣ ਤੋਂ ਮੁਰਾਦ ਇਹ ਨਹੀਂਗਾ ਕਿ ਅਸੀਂ ਆਪਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਆਪਦੀਆਂ ਰਸਮਾਂ ਰਵਾਇਤਾਂ ਸੀਗੀਆਂ ਉਹਨਾਂ ਨੂੰ ਭੁਲਾ ਦਈਏ, ਉਹਨਾਂ ਨੂੰ ਸਾਨੂੰ ਨਾਲ ਲੈ ਕੇ ਚੱਲਣਾ ਪਊਗਾ ਤੇ ਇਕੱਠੇ ਹੋ ਕੇ ਚੱਲਣਾ ਪਊਗਾ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਅਸੀਂ ਅੱਜ ਦੀ ਜਿਹੜੀ ਵੀਡੀਓ ਆ ਇਹਦਾ ਐਂਡ ਕਰਦੇ ਹਾਂ। ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ। ਸਾਨੂੰ ਦਵੋ ਇਜਾਜ਼ਤ ਜੀ, ਰੱਬ ਰਾਖਾ।